ਅਫਸੋਸਨਾਕ ਵਾਕਿਆ ਪੇਸ਼ ਆਇਆ ਥਾਣਾ ਨਸ਼ਾਤਾਬਾਦ ਦੇ ਇਲਾਕੇ ਪੁਲ ਡਿੰਗਰੂ ਦੇ ਬਿਲਕੁਲ ਨਾਲ 36 18 17 ਮਾਡਲ ਹੈਗੀ ਆ ਜੀ ਟੋਯੋਟਾ ਕਰੋਲਾ। ਇੱਕ ਬੰਦੇ ਨੇ ਫੋਨ ਕੀਤਾ ਰੈਸਕਿਊ 15 ਤੇ ਕਿ ਕਾਰ ਨੂੰ ਅੱਗ ਲੱਗੀ ਹੋਈ ਆ। ਇਸਨੇ ਆ ਕੇ ਦੇਖਿਆ ਤੇ ਵਿੱਚ ਤਿੰਨ ਬੰਦੇ ਜਿਹੜੇ ਆ ਨਾ ਜਲ ਕੇ ਤੇ ਜਾਮ ਬਹਾਕ ਹੋ ਚੁੱਕੇ ਸੀ। ਸਤਿਆਣੇ ਰੋਡ ਤੋਂ ਗੱਡੀ ਜਨਾਬ ਡੈਵੋ ਰੋਡ ਤੋਂ ਜਨਾਬ ਇਸ ਵਕੂਏ ਤੇ ਗਈ ਜਿੱਥੇ ਜਨਾਬ ਗੱਡੀ ਨੂੰ ਅੱਗ ਲੱਗ ਗਈ। ਕਾਰ ਕਿੱਧਰ ਕਿੱਧਰ ਗਈ ਆ ਤੇ ਕਿੱਧਰ ਕਿੱਧਰ ਆਂਦੀ ਰਹੀ ਆ ਕਿ ਕਾਰ ਨੂੰ ਅੱਗ ਲੱਗ ਗਈ ਜਾਂ ਲਾਈ ਗਈ। ਹੁਣ ਵਿੱਚ ਕਹਿੰਦੇ ਇੱਕ ਬੰਦਾ ਹੈਗਾ ਜੀ ਮਕਬੂਲ ਉਰਫ ਬਿੱਲੂ, ਜਿਹਨੂੰ ਇਹ ਗੱਡੀ ਲੈ ਕੇ ਦਿੱਤੀ ਗਈ ਸੀ। ਉਹਦਾ ਜਨਾਬ ਮੋਬਾਈਲ ਦਾ ਨੰਬਰ ਜਿਹੜਾ ਵਾ ਉਹ ਵੀ ਬੰਦ ਜਾ ਰਿਹਾ ਵਾ ਤੇ ਉਹ ਬੰਦਾ ਵੀ ਨਹੀਂ ਲੱਭ ਰਿਹਾ ਕਿੱਥੇ ਹੈਗਾ ਕਿਤੇ ਨਹੀਂ। अस्सलाम वालेकुम जी। अच्छा, एक अफसोसनाक वाक़या पेश आया थाना नशाताबाद के इलाके पुल डिंगरू के बिल्कुल नाल जिथे एक कार जनाब खलोती हुई सी। एक बंदे ने फोन किया रैस्क्यू 15 ते कि कार नूं अग लगी हुई आ। पुलिस मौके ते खैर पहुंची। पुलिस ने आके देखा तो विच तीन बंदे जिहड़े आ ना जल के ते जाम बहाक हो चुके सी। पुलिस की इब्तदाई रिपोर्ट जिहड़ी आ ना वो साडे कोल आई आ। उहदे मुताबक पुलिस का यह कहना कि कार हैगी जी LE 36118। ਇਹ ਜਨਾਬ ਮਸੰਮੀ ਸੀਗਾ ਕਦੀਰ ਜਿਹੜਾ ਕਬਾੜ ਦਾ ਕੰਮ ਕਰਦਾ ਸੀਗਾ। ਉਹਨੇ ਆਪਣੇ ਸਾਲੇ ਮਕਬੂਲ ਉਰਫ ਬਿੱਲੂ ਨੂੰ ਜਨਾਬ ਕਾਰ ਕਮਰ ਰੈਂਟ ਤੋਂ ਲੈ ਕੇ ਦਿੱਤੀ ਤੇ ਜਿਹਦੇ ਵਿੱਚ ਤਿੰਨ ਅਫਰਾਦ ਜਿਹੜੇ ਆ ਨਾ ਉਹ ਜਾ ਰਹੇ ਸੀਗੇ ਤੇ ਜਨਾਬ ਉਸ ਕਾਰ ਨੂੰ ਅੱਗ ਲੱਗ ਗਈ। ਹੁਣ ਅੰਦਰ ਵਾਲੀ ਜਿਹੜੀ ਕਹਾਣੀ ਆ ਉਹ ਪੁਲਿਸ ਜਾਣਨ ਵਾਸਤੇ ਤਫਤੀਸ਼ ਦਾ ਅਮਲ ਜਾਰੀ ਰੱਖਦੀ ਹੋਈ ਹੈ ਤੇ ਉਹ ਕਹਿ ਰਹੇ ਆ ਕਿ ਬਹੁਤ ਜਲਦ ਜਿਹੜੀ ਹੈ ਨਾ ਅਸੀਂ ਇਹਦੀ ਤਫਤੀਸ਼ ਮੁਕੰਮਲ ਕਰਕੇ ਅਸਲ ਹਕਾਇਕ ਤੱਕ ਪਹੁੰਚ ਜਾਵਾਂਗੇ। ਜਿਸ ਤਰ੍ਹਾਂ ਇਹ ਖਬਰ ਪੁਲਿਸ ਦੇ ਅਫਸਰਾਨ ਨੂੰ ਪਹੁੰਚੀ, ਸਾਰੇ ਪੁਲਿਸ ਦੇ ਅਫਸਰਾਨ ਜਿਹਦੇ ਚ SSP SP DSP ਸਾਰੇ ਮੌਕੇ ਤੇ ਚਲੇ ਗਏ। ਉੱਥੋਂ ਜਿਹੜੇ ਸ਼ਵਾਇਦ ਆ ਨਾ ਉਹ ਪੁਲਿਸ ਨੇ ਇਕੱਠੇ ਕਰਨਾ ਸ਼ੁਰੂ ਕਰ ਦਿੱਤੇ। ਕੁਝ ਸ਼ਵਾਇਦ ਅਸੀਂ ਵੀ ਇਕੱਠੇ ਕੀਤੇ, ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਲੈਂਦੇ ਆ ਕਿ ਕਾਰ ਕਿੱਧਰ ਕਿੱਧਰ ਗਈ ਆ ਤੇ ਕਿੱਧਰ ਕਿੱਧਰ ਆਂਦੀ ਰਹੀ ਆ। ਕਿਉਂਕਿ ਕਾਰ ਜਿਹੜੀ ਆ 36 18 17 ਮਾਡਲ ਹੈਗੀ ਆ ਜੀ ਟੋਯੋਟਾ ਕਰੋਲਾ। ਇਹ ਜਨਾਬ ਇੱਕ ਵਾਰੀ ਸੇਲ ਹੋ ਕੇ ਕਿਸੇ ਹੋਰ ਬੰਦੇ ਨੇ ਲੈ ਲਈ ਸੀ। ਜਿਹੜੇ ਬੰਦੇ ਨੇ ਲਈ ਸੀ, ਜਿਹੜੇ ਬੰਦੇ ਨੇ ਸੇਲ ਕੀਤੀ ਹੈ ਉਹ ਬੰਦੇ ਦਾ ਤਾਲੁਕ ਬਾਵਾ ਚੱਕ ਦੇ ਨਾਲ। ਜ਼ੈਨ ਅਕਬਰ ਉਸ ਬੰਦੇ ਦਾ ਨਾਮ ਹੈਗਾ ਵਾ, ਜਿਹੜੀ ਗੱਡੀ ਦੇ ਵਿੱਚੋਂ ਲਾਸ਼ਾਂ ਮਿਲੀਆਂ ਵਾ ਜਨਾਬ। ਤੇ ਜਦੋਂ ਇਹ ਕਾਰ ਕੱਲ ਕਿਰਾਏ ਤੇ ਲਈ ਗਈ, ਪਹਿਲੇ ਇਹ ਕਾਰ ਜਨਾਬੇ ਵਾਲੀ ਜੜ੍ਹਾਂ ਵਾਲੇ ਗਈ, ਜੜ੍ਹਾਂ ਵਾਲੇ ਤੋਂ ਉੱਥੇ ਫਿਰਦੀ ਰਹੀ। ਉਸ ਤੋਂ ਬਾਅਦ ਜਨਾਬ ਇਹ ਸਤਿਆਣੇ ਰੋਡ ਤੇ ਆ ਗਈ। ਸਤਿਆਣੇ ਰੋਡ ਤੋਂ ਕਾਰ ਚੱਲੀ ਆ ਡੈਵੋ ਰੋਡ ਤੇ ਗਈ ਆ। ਡੈਵੋ ਰੋਡ ਤੇ ਜਾ ਕੇ ਜਿਸ ਜਗ੍ਹਾ ਤੇ ਇਹ ਵਕੂਆ ਆਇਆ ਵਾ ਜਿੱਥੋਂ ਲਾਸ਼ਾਂ ਮਿਲੀਆਂ ਵਾ, ਇੱਥੇ ਜਨਾਬੇ ਵਾਲੀ ਇਹਦਾ ਟਰੈਕਰ ਜਿਹੜਾ ਨਾ ਟਰੈਕਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਤੁਹਾਨੂੰ ਅਸੀਂ ਟਰੈਕਰ ਦੀ ਰਿਪੋਰਟ ਦੇ ਰਹੇ ਹਾਂ ਕਿ ਜਦੋਂ ਟਰੈਕਰ ਬੰਦ ਹੋ ਗਿਆ, ਹਰ ਪਾਸੇ ਤਸ਼ਵੀਸ਼ ਲਾਇਕ ਹੋ ਗਈ, ਉਨੀ ਦੇਰ ਤੱਕ 15 ਤੇ ਕਾਲ ਵੀ ਮਾਸੂਲ ਹੋ ਗਈ। ਲੇਕਿਨ ਇਹਦੇ ਅਸਲ ਹਕਾਇਕ ਜਿਹੜਾ ਨਾ ਉਹ ਹਲੇ ਤੱਕ ਸਾਹਮਣੇ ਨਹੀਂ ਆ ਰਹੇ ਕਿ ਕਾਰ ਨੂੰ ਅੱਗ ਲੱਗ ਗਈ ਜਾਂ ਲਾਈ ਗਈ। ਤਿੰਨ ਬੰਦੇ ਸੀਗੇ, ਉਹ ਕਿਸ ਤਰ੍ਹਾਂ ਵਿੱਚ ਜਾਮ ਬਹਾਕ ਹੋ ਗਏ। ਜ਼ਾਹਰੀ ਬਾਤ ਹੈ ਕਿ ਅਗਰ ਗੱਡੀ ਨੂੰ ਅੱਗ ਆਪਣੇ ਆਪ ਲੱਗਦੀ ਤੇ ਬੰਦੇ ਬਾਹਰ ਨਿਕਲ ਸਕਦੇ ਸੀ। ਹਾਲਾਤ ਜਿਹੜੇ ਇਸ ਟਾਈਮ ਜਿਹੜੇ ਨਾ ਕਾਫੀ ਹੱਦ ਤੱਕ ਮਸ਼ਕੂਕ ਜਿਹੜੇ ਨਾ ਨਜ਼ਰ ਆ ਰਹੇ ਆ। ਸਤਿਆਣੇ ਰੋਡ ਤੋਂ ਗੱਡੀ ਜਨਾਬ ਡੈਵੋ ਰੋਡ ਤੋਂ ਜਨਾਬ ਇਸ ਵਕੂਏ ਤੇ ਗਈ ਜਿੱਥੇ ਜਨਾਬ ਗੱਡੀ ਨੂੰ ਅੱਗ ਲੱਗ ਗਈ ਤੇ ਇਹਦਾ ਸਾਰਾ ਰਾਬਤਾ ਜਿਹੜਾ ਨਾ ਮੁਨਕਤਾ ਹੋ ਗਿਆ। ਹੁਣ ਵਿੱਚ ਕਹਿੰਦੇ ਇੱਕ ਬੰਦਾ ਹੈਗਾ ਜੀ ਮਕਬੂਲ ਉਰਫ ਬਿੱਲੂ, ਜਿਹਨੂੰ ਇਹ ਗੱਡੀ ਲੈ ਕੇ ਦਿੱਤੀ ਗਈ ਸੀ। ਉਹਦਾ ਜਨਾਬ ਮੋਬਾਈਲ ਦਾ ਨੰਬਰ ਜਿਹੜਾ ਵਾ ਉਹ ਵੀ ਬੰਦ ਜਾ ਰਿਹਾ ਵਾ ਤੇ ਉਹ ਬੰਦਾ ਵੀ ਨਹੀਂ ਲੱਭ ਰਿਹਾ ਕਿੱਥੇ ਹੈਗਾ ਕਿਤੇ ਨਹੀਂ। ਪੁਲਿਸ ਨੇ ਮਕਬੂਲ ਬਿੱਲੂ ਦੇ ਜਿਹੜੇ ਮੋਬਾਈਲ ਦੇ ਡਾਟੇ ਆ ਨਾ ਉਹ ਲੈਣੇ ਸ਼ੁਰੂ ਕਰ ਦਿੱਤੇ ਆ ਤਾਂ ਕਿ ਅਸਲ ਹਕਾਇਕ ਤੱਕ ਪਹੁੰਚ ਜਾਇਆ ਜਾਵੇ। ਤਿੰਨੇ ਜਿਹੜੇ ਬੰਦੇ ਸੀ ਜਿਹੜੇ ਜਲ ਕੇ ਜਾਮ ਬਹਾਕ ਹੋ ਗਏ ਆ, ਉਹਨਾਂ ਦੀਆਂ ਡੈੱਡ ਬਾਡੀਆਂ ਜਿਹੜੀਆਂ ਨਾ ਫੈਸਲਾਬਾਦ ਦੇ ਐਲਾਈਟ ਹਸਪੀਟਲ ਦੇ ਵਿੱਚ ਸ਼ਿਫਟ ਕਰ ਦਿੱਤੀਆਂ ਗਈਆਂ ਵਾ ਤੇ ਜਦ ਕਿ ਪੁਲਿਸ ਜਿਹੜੀ ਆ ਉਹ ਕਹਿੰਦੀ ਹੈ ਕਿ ਮੁਕੱਦਮਾ ਦਰਜ ਕਰਕੇ ਮਜ਼ੀਦ ਤਫਤੀਸ਼ ਜਿਹੜੀ ਆ ਨਾ ਅਸੀਂ ਕਰਾਂਗੇ। ਬਹੁਤ ਸ਼ੁਕਰੀਆ।